ਜਦੋਂ ਆ ਰਹੇ ਕਈ ਬੰਦੇ ਨਾ ਹੁੰਦੇ ਹੀ ਕਹਿ ਲਓ ਕਿ ਛਿੱਤਰਾਂ ਦੇ ਕਾਬਲ। ਅੱਛਾ ਉਹਨਾਂ ਨਾਲ ਜਿੰਨਾ ਮਰਜ਼ੀ ਕਰ ਲਓ, ਪਿਆਰ ਦੀ ਜ਼ਬਾਨ ਸਮਝਦੇ ਹੀ ਨਹੀਂ। ਉਹ ਜਿੱਦਾਂ ਕੋਈ ਸੀ ਨਾ ਰਿਸ਼ਤੇ ਕਰਾਉਣ ਵਾਲੇ, ਅਕਸਰ ਤੁਹਾਨੂੰ ਪਤਾ ਕਿ ਹੁਣ ਵੀ ਹੈ, ਲੇਕਿਨ ਪੁਰਾਣੇ ਦੌਰ ਦੇ ਵਿੱਚ ਰਿਵਾਜ ਸੀਗਾ ਜਿਹੜਾ ਰਿਸ਼ਤਾ ਜਿਹਨੇ ਕਰਾਉਣਾ ਵਾ ਨਾ, ਅੱਛਾ ਜੇ ਉਹ ਬਰਾਤ ਨਾਲ ਨਹੀਂ ਨਾ ਜਾਣਾ ਤੇ ਜਿਹੜੇ ਕੁੜੀ ਵਾਲੇ ਜਿਹੜੇ ਨਾ ਉਹ ਬਰਾਤ ਹੀ ਜਾਣੀ ਕਿ ਮੋੜ ਦਿੰਦੇ ਸੀ। ਉਹਨਾਂ ਨੇ ਕਹਿਣਾ ਭਾਈ ਜਿਹਨੇ ਰਿਸ਼ਤਾ ਕਰਾਇਆ ਉਹ ਨਹੀਂ ਆਇਆ ਤੇ ਇਹਦਾ ਮਕਸਦ ਆ ਵੀ ਅਸੀਂ ਤੁਹਾਨੂੰ ਉਨੀ ਦੇਰ ਨਿਕਾਹ ਹੀ ਨਹੀਂ ਹੋਣਾ ਸੀ, ਇਹ ਬਰਾਤ ਹੀ ਉਹ ਮੋੜ ਦਿੰਦੇ ਸੀ ਇੱਥੋਂ ਤੱਕ। ਉਹ ਹੁਣ ਕਿਸੇ ਨੇ ਰਿਸ਼ਤਾ ਕਰਵਾਤਾ ਤੇ ਉਹ ਜਦੋਂ ਐਨ ਟਾਈਮ ਆਇਆ ਨਾ ਉਹ ਹੁਣ ਰੁੱਸ ਗਿਆ, ਯਾਨੀ ਕਿ ਉਹ ਵੇਰ ਗਿਆ, ਕਹਿੰਦਾ ਮੈਂ ਬਰਾਤ ਨਾਲ ਨਹੀਂ ਜਾਣਾ। ਕੋਈ ਵੀ ਗੱਲ ਹੋਈ ਹੋਊਗੀ, ਯਾਨੀ ਕਿ ਕਹਿ ਲਓ ਕਿ ਕੋਈ ਪੈਸੇ ਨਹੀਂ ਦਿੱਤੇ ਜਾਂ ਜੋ ਵੀ ਮਸਲਾ ਬਣਿਆ ਨਾ, ਉਹਨੇ ਕਿਹਾ ਜੀ ਮੈਂ ਨਾ ਬਰਾਤ ਨਾਲ ਨਹੀਂ ਜਾਣਾ। ਉਹ ਹੁਣ ਸਾਰੇ ਜਾਂਜੀ ਜਿੰਨੇ ਵੀ ਸਾਰੇ ਤਿਆਰ ਹੋਏ, ਹਰ ਕੰਮ ਤਿਆਰ ਯਾਨੀ ਕਿ ਹੋਇਆ। ਉਹ ਹੁਣ ਘਰ ਵਾਲੇ ਬੜੇ ਪਰੇਸ਼ਾਨ ਇਸ ਗੱਲ ਤੋਂ ਹੋ ਗਏ ਵੀ ਜੇ ਇਹ ਨਾ ਗਿਆ ਤੇ ਫਿਰ ਤਾਂ ਕੰਮ ਹੀ ਖਰਾਬ ਹੋ ਜਾਣਾ, ਕਿ ਉਹ ਰਿਵਾਜ ਹੀ ਇਹ ਸੀਗਾ, ਇਹ ਸ਼ਰ੍ਹਾ ਹੁੰਦੀ ਸੀ ਵਿੱਚ। ਅੱਛਾ ਹੁਣ ਉਹਨੂੰ ਸਾਰੇ ਮਨਾਉਣ ਜਾਣ ਡਿਆ ਆ, ਕੁੜੀ ਮੁੰਡੇ ਦਾ ਪਿਓ ਦੇ ਰਿਸ਼ਤੇਦਾਰ ਜਿੰਨੇ ਜਾਂਜੀ ਮਾਂਜੀ ਸਭ ਮਨਾਉਣ ਜਾਣ ਡਿਆ, ਲੇਕਿਨ ਉਹ ਕਹਿੰਦਾ ਜੀ ਮੈਂ ਨਹੀਂ ਜਾਣਾ। ਕਿੱਸਾ ਮੂਸਰ ਕੇ ਉਹਨੂੰ ਬੜੇ ਲੋਕਾਂ ਨੇ ਮਨਾਇਆ, ਬੜੀਆਂ ਮਿਹਨਤਾਂ ਕੀਤੀਆਂ, ਉਹ ਵੇਰਗਾ ਨੇ ਕਿਹਾ ਮੈਂ ਨਹੀਂ ਜਾਣਾ। ਉਹ ਨਾ ਪਿੰਡ ਦੇ ਵਿੱਚ ਇੱਕ ਬੰਦਾ ਸੀ ਜਿਹੜਾ ਕੋ ਥੋੜ੍ਹਾ ਜਿਹਾ ਕਹਿ ਲਓ ਕਿ ਗੁੱਸੇ ਵਾਲਾ ਸੀਗਾ, ਚੌਰੀ ਬੰਦਾ ਯਾਨੀ ਕਿ ਦਬਦਬੇ ਵਾਲਾ। ਉਹਨਾਂ ਨੇ ਕਿਹਾ ਵੀ ਯਾਰ ਚੌਰੀ ਆਹ ਗੱਲ ਆਈ ਤੇ ਬੜੇ ਫਸ ਗਏ ਆ, ਤੇ ਹੁਣ ਬਿਸ਼ਤੀ ਬੜੀ ਆ, ਜੇ ਇਹ ਨਾ ਗਿਆ ਤਾਂ ਉਹਨਾਂ ਨੇ ਕੁੜੀ ਨਹੀਂ ਤੋਰਨੀ, ਬਰਾਤ ਵੀ ਯਾਨੀ ਕਿ ਵਾਪਸ ਮੋੜਨੀ, ਤੇ ਸਾਡੀ ਤੇ ਕਹਿ ਲਓ ਕੁੱਲੀ ਤੇ ਕੱਖ ਨਹੀਂ ਰਹਿਣਾ, ਸਾਡੀ ਇੱਜ਼ਤ ਜਾਂਦੀ ਰਹਿਣੀ। ਕਹਿੰਦਾ ਗੱਲ ਕੀ, ਉਹਨਾਂ ਕਿਹਾ ਜੀ ਉਹ ਮੰਨਦਾ ਹੀ ਨਹੀਂ, ਅਸੀਂ ਤੇ ਹਰ ਬੰਦਾ ਹੀ ਢੋਲਿਆ, ਉਹਦੇ ਵੀ ਰਿਸ਼ਤੇਦਾਰ ਆਪਣੇ, ਲੇਕਿਨ ਉਹਨੇ ਇੱਕੋ ਹੀ ਗੱਲ ਕਹਿੰਦਾ ਕਿ ਮੈਂ ਨਹੀਂ ਜਾਣਾ। ਤੇ ਹੁਣ ਇਹਦਾ ਕੀ ਹੱਲ ਆ? ਉਹਨੇ ਕਿਹਾ ਕੋਈ ਨਹੀਂ, ਇਹਦਾ ਵੀ ਹੱਲ ਕਰ, ਤੁਸੀਂ ਤਿਆਰੀ ਕਰੋ, ਮੈਂ ਕਰ ਲੈਣਾ ਹੱਲ। ਉਹ ਹੁਣ ਚੌਰ ਹੀ ਨਾ ਗਿਆ ਉਹਦੇ ਘਰ, ਉਹਨੇ ਜਾ ਕੇ ਕਹਿੰਦਾ ਯਾਰ ਤੂੰ ਕਿਉਂ ਨਹੀਂ ਜਾਂਦਾ, ਇੱਦਾਂ ਤੇ ਬੜਾ ਮਸਲਾ ਵਾ, ਅਗਲਿਆਂ ਦੀ ਇੱਜ਼ਤ ਬਿਸ਼ਤੀ ਦਾ ਸਵਾਲ ਆ, ਤੇ ਤੂੰ ਇੱਦਾਂ ਕਰ ਵੀ ਤਿਆਰ ਹੋ ਤੇ ਜਾ। ਨਹੀਂ ਜੀ ਮੈਂ ਨਹੀਂ ਜਾਣਾ। ਉਹਨੇ ਚੌਰੀ ਨੇ 2-3 ਦਫਾ ਮਿੰਨਤਾਂ ਕੀਤੀਆਂ, ਲੇਕਿਨ ਉਹ ਨਾ ਕਿਸੇ ਤੁੱਲ ਤੇ ਨਾ ਆਵੇ। ਉਹਨੇ ਮੁੜ ਕੇ ਚੌਰੀ ਨੇ ਆਪਣੇ ਨਾਲ ਬੰਦਾ ਜਿਹੜਾ ਖੜਾ ਉਹਨੂੰ ਕਹਿੰਦਾ ਲਿਆ ਵੀ ਉਹ ਕਿੱਥੇ ਆ ਮੇਰੇ ਵਾਲੀ ਮਗਤੈਰ ਜਰਾ। ਉਹਨੇ ਅੰਦਰ ਵਾੜ ਕੇ ਚੰਗੀ ਮਗਤੈਰ ਬਣ ਕੇ ਜਾਣਾ ਕਿ ਨਹੀਂ ਜਾਣਾ। ਉਹਨੇ ਕਿਹਾ ਚੌਰ ਸਾਹਿਬ ਤੁਸੀਂ ਕਹੋ ਤੇ ਮੈਂ ਨਹੀਂ ਜਾਣਾ। ਉਹਨੇ ਕਿਹਾ ਪਾ ਕੇ ਕੱਪੜੇ ਛੇਤੀ ਜਾ, ਮੈਂ ਵੀ ਜਾਣਾ ਤੇ ਤਿਆਰ ਹੋ ਕੇ ਆ ਜਾ। ਬੋਲੋ ਜੀ ਉਹਨੇ ਮਿੰਟ 5 ਲਾਏ, ਜਿਹੜਾ ਵਿਚੋਲਾ ਸੀਗਾ ਤਿਆਰ ਹੋ ਕੇ ਜੰਜ ਤੋਂ ਵੀ ਪਹਿਲਾਂ ਤੁਰਿਆ ਫਿਰੇ। ਉਹਨੂੰ ਪੁੱਛਣ ਵੀ ਯਾਰ ਤੇਰੀ ਮਿਹਰਬਾਨੀ ਤੂੰ ਮੰਨ ਗਿਆ ਵਾ, ਤੂੰ ਅੱਗੇ ਕਿਸੇ ਦੀ ਵੀ ਨਹੀਂ ਮੰਨੀ। ਉਹਨੇ ਕਿਹਾ ਤੁਸੀਂ ਮੈਨੂੰ ਸਹੀ ਤਰ੍ਹਾਂ ਕਿਹਾ ਹੀ ਨਹੀਂ। ਅੱਛਾ ਹੁਣ ਸਾਰੇ ਚੌਰੀ ਦੇ ਦੁਆਲੇ ਚੌਰੀ ਸਾਹਿਬ ਤੁਸੀਂ ਕਿੱਦਾਂ ਕਿਹਾ, ਅਸੀਂ ਤੇ ਇਹਨੂੰ ਵਾਸਤੇ ਮਿੰਨਤਾਂ ਹਰ ਸ਼ਕਲ। ਉਹਨੇ ਕਹਿੰਦੇ ਤੁਹਾਨੂੰ ਨਹੀਂ ਕਹਿਣਾ ਹੁੰਦਾ। ਉਹਨੇ ਕਹਿੰਦੇ ਜੀ ਚੌਰੀ ਸਾਹਿਬ ਦੱਸੋ ਤੇ ਸਹੀ। ਉਹਨੇ ਕਿਹਾ ਮੈਂ ਵੀ ਪਿਆਰ ਨਾਲ ਕਿਹਾ ਸੀ, ਲੇਕਿਨ ਇਹ ਨਹੀਂ ਮੰਨਿਆ। ਫਿਰ ਅੰਦਰ ਵੜ ਕੇ ਮੈਂ ਚੰਗਾ ਯਾਨੀ ਕਿ ਇਹਨੂੰ ਜਦੋਂ ਤਸੱਲੀ ਕੀਤੀ ਨਾ, ਇਹ ਹੈਗਾ ਹੀ ਛਿੱਤਰਾਂ ਦੇ ਕਾਬਲ, ਜੋ ਛਿੱਤਰ ਫਿਰੇ ਇਹਦਾ ਤਸੱਲੀ ਹੋ ਗਈ, ਇਹਦਾ ਨਸ਼ਾ ਪੂਰਾ ਹੋ ਗਿਆ, ਇਹ ਉੱਠ ਕੇ ਤੁਰ ਪਈ। ਯਾਨੀ ਕਿ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹਨਾਂ ਨੂੰ ਜਿੰਨਾ ਮਰਜ਼ੀ ਤੁਸੀਂ ਪਿਆਰ ਮੁਹੱਬਤ ਕਰ ਲਓ, ਉਹ ਹੁੰਦੇ ਹੀ ਛਿੱਤਰਾਂ ਦੇ ਲਾਇਕ ਆ। ਯਾਨੀ ਕਿ ਜਿੰਨੀ ਦੇਰ ਤੱਕ ਉਂਗਲੀ ਪੁੱਠੀ ਨਾ ਕਰੋਗੇ ਘਿਓ ਨਹੀਂ ਉੱਥੋਂ ਨਿਕਲੂਗਾ। ਇਹ ਅਕਸਰ ਹੀ ਬੰਦੇ ਮੈਂ ਵੇਖਿਆ ਕਿ ਤੁਸੀਂ ਉਹਨਾਂ ਨੂੰ ਜਿੰਨੀ ਢਿੱਲ ਦਿਓਗੇ ਉਹਨੇ ਸਿਰ ਤੇ ਚੜ੍ਹਦੇ। ਜੋ